ਪਾਕਿਸਤਾਨ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਬੰਦਾ ਸੀ, ਇੱਕ ਪਾਕਿਸਤਾਨੀ ਸੀ ਜਿਹਨੂੰ ਫੀਲਡ ਮਾਰਸ਼ਲ ਦਾ ਅਹੁਦਾ ਮਿਲਿਆ ਸੀ। ਇਹ ਫੀਲਡ ਮਾਰਸ਼ਲ ਦਾ ਅਹੁਦਾ ਜਿਨ੍ਹਾਂ ਨੂੰ ਮਿਲਿਆ, ਉਹ ਸੈਕੰਡ ਜਿਹੜੇ ਪਰਸਨ ਨੇ ਉਹ ਜਨਰਲ ਆਸਮ ਮਨੀਰ ਸਾਹਿਬ ਨੇ। ਇਹ ਕੋਈ ਆਮ ਅਹੁਦਾ ਨਹੀਂ, ਛੋਟਾ ਅਹੁਦਾ ਨਹੀਂ, ਇਹਨੂੰ 5 ਸਟਾਰ ਵੀ ਕਹਿ ਲਓ, 5 ਸਿਤਾਰੇ ਲੱਗਦੇ ਨੇ। ਯਾਨੀ ਕਿ ਬੜਾ ਅਹੁਦਾ, ਬੜੀ ਸ਼ਾਨੋ ਸ਼ੌਕਤ, ਬੜੀ ਇਹਦੀ ਅਹਿਮੀਅਤ। ਅੱਜ 20 ਮਈ ਸਨ 2025 ਦਿਨ ਮੰਗਲ ਦਾ ਅੱਜ ਜਨਰਲ ਆਸਮ ਮਨੀਰ ਸਾਹਿਬ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਮਿਲ ਗਿਆ। ਫੀਲਡ ਮਾਰਸ਼ਲ ਦਾ ਅਹੁਦਾ ਹੁੰਦਾ ਕੀ ਹੈ, ਇਹ ਤੁਹਾਨੂੰ ਮੈਂ ਦੱਸਣਾ ਕਿ ਦੁਨੀਆ ਦੇ ਚੰਦ ਇੱਕ ਬੰਦਿਆਂ ਨੂੰ ਇਹ ਫੀਲਡ ਮਾਰਸ਼ਲ ਦਾ ਅਹੁਦਾ ਮਿਲਿਆ, ਸਾਰਿਆਂ ਨੂੰ ਇਹ ਮਿਲਦਾ ਵੀ ਨਹੀਂ। ਪਾਕਿਸਤਾਨ ਦੇ ਵਿੱਚ ਇਸ ਤੋਂ ਪਹਿਲਾਂ ਇੱਕ ਬੰਦਾ ਸੀ, ਇੱਕ ਪਾਕਿਸਤਾਨੀ ਸੀ ਜਿਹਨੂੰ ਫੀਲਡ ਮਾਰਸ਼ਲ ਦਾ ਅਹੁਦਾ ਮਿਲਿਆ ਸੀ। ਇਹ ਫੀਲਡ ਮਾਰਸ਼ਲ ਦਾ ਅਹੁਦਾ ਜਿਨ੍ਹਾਂ ਨੂੰ ਮਿਲਿਆ, ਉਹ ਸੈਕੰਡ ਜਿਹੜੇ ਪਰਸਨ ਨੇ ਉਹ ਜਨਰਲ ਆਸਮ ਮਨੀਰ ਸਾਹਿਬ ਨੇ। ਇਹ ਕੋਈ ਆਮ ਅਹੁਦਾ ਨਹੀਂ, ਛੋਟਾ ਅਹੁਦਾ ਨਹੀਂ, ਇਹਨੂੰ 5 ਸਟਾਰ ਵੀ ਕਹਿ ਲਓ, 5 ਸਿਤਾਰੇ ਲੱਗਦੇ ਨੇ। ਯਾਨੀ ਕਿ ਬੜਾ ਅਹੁਦਾ, ਬੜੀ ਸ਼ਾਨੋ ਸ਼ੌਕਤ, ਬੜੀ ਇਹਦੀ ਅਹਿਮੀਅਤ। ਇਸ ਤੋਂ ਪਹਿਲਾਂ ਪਾਕਿਸਤਾਨੀ ਜਿਨ੍ਹਾਂ ਨੂੰ ਫੀਲਡ ਮਾਰਸ਼ਲ ਦਾ ਅਹੁਦਾ ਮਿਲਿਆ ਸੀ ਉਹ ਜਨਰਲ ਅਯੂਬ ਸਾਹਿਬ ਸਨ, ਅੱਲਾ ਉਹਨਾਂ ਨੂੰ ਗਰੀਕੇ ਰਹਿਮਤ ਕਰੇ। ਜਨਰਲ ਅਯੂਬ ਸਾਹਿਬ ਨੂੰ ਇਹ ਫੀਲਡ ਮਾਰਸ਼ਲ ਦਾ ਅਹੁਦਾ ਕਿਵੇਂ ਮਿਲਿਆ, ਇਹ ਬੜੀ ਦਿਲਚਸਪ ਬਾਤ ਹੈ। ਉਹਨਾਂ ਨੂੰ ਕਿਸੇ ਨਹੀਂ ਸੀ ਦਿੱਤਾ ਫੀਲਡ ਮਾਰਸ਼ਲ ਦਾ ਅਹੁਦਾ, ਉਹਨਾਂ ਨੂੰ ਕਿਸੇ ਹੋਰ ਨੇ ਅਨਾਇਤ ਨਹੀਂ ਸੀ ਕੀਤਾ, ਉਹਨਾਂ ਆਪਣੇ ਆਪ ਨੂੰ ਆਪ ਹੀ ਇਹ ਅਹੁਦਾ ਦਿੱਤਾ ਸੀ। ਇਹ ਜਦੋਂ ਵੀ ਕੋਈ ਬੰਦਾ ਬੜਾ ਵੱਡਾ ਕੰਮ ਕਰਦਾ ਜਾਂ ਕੋਈ ਇਸ ਤਰ੍ਹਾਂ ਕੰਮ ਜਿਹੜਾ ਕੋਈ ਨਾਮੁਮਕਿਨ ਹੋਵੇ, ਉਸ ਬੰਦੇ ਨੂੰ ਇਸ ਅਹੁਦੇ ਦੇ ਉੱਤੇ ਤੈਨਾਤ ਕੀਤਾ ਜਾਂਦਾ, ਯਾਨੀ ਕਾਮਯਾਬੀ ਦੇ ਤੌਰ ਦੇ ਉੱਤੇ ਸਰਟੀਫਿਕੇਟ ਦਿੱਤਾ ਜਾਂਦਾ। ਯਾਨੀ ਕਿ ਉਹਦੇ ਇਜ਼ਾਜ਼ ਦੇ ਵਿੱਚ ਉਹਨੂੰ ਸ਼ਾਬਾਸ਼ ਦੇਣ ਵਾਸਤੇ ਇੱਕ ਬੜਾ ਵੱਡਾ ਇਹ ਇਜ਼ਾਜ਼ ਹੁੰਦਾ, ਸ਼ਾਬਾਸ਼ ਹੁੰਦੀ ਹੈ, ਉਹਦੀ ਦਿਲਜੋਈ ਹੁੰਦੀ ਹੈ ਕਿ ਮਤਲਬ ਉਹਨੂੰ ਫੀਲਡ ਮਾਰਸ਼ਲ ਦਾ ਅਹੁਦਾ ਦਿੱਤਾ ਜਾਂਦਾ। ਸਾਡਾ ਜਿਹੜੀਆਂ ਇਹ ਅਫਵਾਜ ਨੇ ਪਾਕਿਸਤਾਨ ਦੇ, ਜਿੰਨੇ ਵੀ ਸਾਡੇ ਸਿਕਿਉਰਿਟੀ ਦੇ ਅਦਾਰੇ ਨੇ ਵਗੈਰਾ ਵਗੈਰਾ, ਜੋ ਵੀ, ਉਹਨਾਂ ਸਾਰਿਆਂ ਦੇ ਉੱਤੇ ਸਰਬਰਾਹੀ ਯਾਨੀ ਕਿ ਫੀਲਡ ਮਾਰਸ਼ਲ ਦਾ ਅਹੁਦਾ ਇਹ ਕੋਈ ਆਮ ਅਹੁਦਾ ਨਹੀਂ, ਬੜੀ ਵੱਡੀ ਇੱਕ ਕਾਮਯਾਬੀ ਉਹਨਾਂ ਵਾਸਤੇ। ਅੱਲਾਹ ਪਾਕ ਦੀ ਜ਼ਾਤ ਅੱਗੇ ਦੁਆ ਹੈ ਕਿ ਅੱਲਾਹ ਪਾਕ ਉਹਨਾਂ ਨੂੰ ਮਜ਼ੀਦ ਤਰੱਕੀਆਂ ਅਤਾ ਫਰਮਾਏ ਔਰ ਸਾਡੇ ਮੁਲਕ, ਸਾਡੀ ਕੌਮ, ਸਾਡੇ ਵਤਨ, ਸਾਡੇ ਚਮਨ, ਸਾਡੇ ਇਸ ਗੁਲਸ਼ਨ ਦੀ ਹਿਫਾਜ਼ਤ ਫਰਮਾਏ ਔਰ ਸਾਡੇ ਸਿਕਿਉਰਿਟੀ ਦੇ ਉਹ ਮੁਹਾਫਜ਼ ਜਿਹੜੇ ਮੁਲਕ ਉਹ ਕੌਮ ਵਾਸਤੇ ਕੁਰਬਾਨੀਆਂ ਦੇ ਰਹੇ ਨੇ ਦਿਨ ਰਾਤ, ਜਾਂ ਇਹਨਾਂ ਦੀ ਸਰਬਰਾਹੀ ਕਰ ਰਹੇ ਨੇ, ਔਰ ਸਾਡੇ ਮੁਹਾਫਜ਼ਾਂ ਨੂੰ ਅੱਲਾਹ ਪਾਕ ਦੀ ਜ਼ਾਤ ਹਮੇਸ਼ਾ ਆਪਣੇ ਹਿਫਜ਼ੋ ਅਮਾਨ ਦੇ ਵਿੱਚ ਰੱਖੇ। ਜਦੋਂ ਵੀ ਸਾਡੇ ਮੁਲਕ ਦਾ, ਪਾਕਿਸਤਾਨ ਦਾ ਦੂਸਰਿਆਂ ਮੁਲਕਾਂ ਦੇ ਵਿੱਚ ਇੱਕ ਅੱਛਾ ਤਾਸਰ ਜਾਂਦਾ ਹੈ, ਇੱਕ ਅੱਛਾ ਨਾਂ ਨਿਕਲਦਾ ਹੈ, ਇੱਕ ਅੱਛੀ ਕਾਮਯਾਬੀ ਦੀ ਖਬਰ ਮਿਲਦੀ ਹੈ, ਓਵਰਸੀਜ਼ ਪਾਕਿਸਤਾਨੀ ਚਾਹੇ ਉਹ ਗਲਫ ਦੇ ਵਿੱਚ ਹੋਣ, ਯੂਰਪ 'ਚ ਹੋਣ ਜਾਂ ਦੁਨੀਆ ਦੇ ਕਿਸੇ ਖਿੱਤੇ 'ਤੇ, ਉਹ ਸਿਰ ਚੁੱਕ ਕੇ ਦੂਜਿਆਂ ਨੂੰ ਦੱਸਦੇ ਨੇ ਕਿ ਅਸੀਂ ਪਾਕਿਸਤਾਨੀ ਹਾਂ। ਅੱਲਾਹ ਪਾਕ ਦੀ ਜ਼ਾਤ ਸਾਡੇ ਮੁਲਕ 'ਤੇ ਕਰੋੜਾਂ ਰਹਿਮਤਾਂ ਦਾ ਨਜ਼ੂਲ ਫਰਮਾਵੇ। ਦੁਆਵਾਂ ਦੇ ਵਿੱਚ ਯਾਦ ਰੱਖਿਓ। ਮਿਲਣੇ ਇੱਕ ਨਵੀਂ ਵੀਡੀਓ ਦੇ ਨਾਲ। ਆਪਣਾ ਬੜਾ ਸਾਰਾ ਖਿਆਲ ਰੱਖਿਓ। ਅੱਲਾਹ ਸੋਹਣੇ ਦੇ ਵਾਲੇ। ਅਸਲਾਮ ਵਾਲੇਕੁਮ ਰਹਿਮਤੁல்லாਹਿ ਵਬਰਕਾਤੁਹੂ।